ਰੀਅਲ ਸਟੇਟ ਦੀ ਗੱਲ ਕਰਦੇ ਜਾਈਏ, ਸੁਪਰ ਹੀਟਡ ਕਹਿੰਦੇ ਹਾਊਸਿੰਗ ਮਾਰਕੀਟ ਹੁਣ ਫਾਈਨਲੀ ਠੰਡੀ ਹੁੰਦੀ ਜਾ ਰਹੀ ਹੈਗੀ ਆ। ਹੋਮ ਬਿਲਡਰਸ ਨੇ ਹੁਣ ਸ਼ਰੇਆਮ ਕਈ ਜਗ੍ਹਾ ਦੇ ਉੱਤੇ ਤਾਂ ਬਹੁਤ ਜ਼ਿਆਦਾ ਪ੍ਰਾਈਸਿਸ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਆ। 50% ਤੋਂ ਵੱਧ ਕੰਟਰੈਕਟ ਲੋਕਾਂ ਨੇ ਕੈਂਸਲ ਕਰ ਦਿੱਤੇ ਆ, ਜਿਨ੍ਹਾਂ ਨੇ ਕਿਸੇ ਨੇ 5 ਮਹੀਨੇ 7 ਮਹੀਨੇ ਪਹਿਲਾਂ ਕੀਤੇ ਸੀ, ਕਿਉਂਕਿ ਕਈ ਵਾਰੀ ਘਰ ਬਣਨ ਨੂੰ ਲੰਮਾ ਸਮਾਂ ਲੱਗ ਜਾਂਦਾ ਆ ਤੇ ਉਹ ਹੁਣ ਕੁਆਲੀਫਾਈ ਨਹੀਂ ਕਰ ਸਕਦੇ ਹੈਗੇ। ਐਗਜ਼ਿਸਟਿੰਗ ਹੋਮ ਸੇਲਸ 6 ਮਹੀਨੇ ਲਗਾਤਾਰ ਹੋ ਗਏ ਡਾਊਨ ਹੈਗੀਆਂ ਆ, 20% ਡਾਊਨ ਆ ਫਰਵਰੀ ਨਾਲੋਂ ਹੁਣ ਤੱਕ ਜੇ ਦੇਖਿਆ ਜਾਵੇ। ਬਿਲਡਰ ਕੌਨਫੀਡੈਂਸ ਵੀ ਬਹੁਤ ਜ਼ਿਆਦਾ ਡਾਊਨ ਗਿਆ ਆ। ਹਾਊਸਿੰਗ ਜੋ ਕਿ GDP ਦਾ 4% ਅਕਾਊਂਟ ਕਰਦਾ ਆ, ਇਹ ਹੁਣ ਰਿਸੈਸ਼ਨ ਦੇ ਵਿੱਚ ਆ। ਇਕੋਨੋਮਿਸਟ ਰੋਬਰਟ ਡੀਜ਼ ਜੋ ਨੈਸ਼ਨਲ ਐਸੋਸੀਏਸ਼ਨ ਆਫ ਹੋਮ ਬਿਲਡਰਸ ਆ, ਉਹਨਾਂ ਨੇ ਇਹ ਕਿਹਾ ਹੈਗਾ। ਉਹ ਕਹਿੰਦੇ ਵੀ ਈਵਨ ਦੋ ਸਕਿਲਡ ਲੇਬਰ ਦੀ ਸ਼ਾਰਟੇਜ ਹੈਗੀ ਆ ਕੰਸਟਰਕਸ਼ਨ ਦੇ ਵਿੱਚ, ਬੇਬੀ ਬੂਮਰਸ ਕਈ ਰਿਟਾਇਰ ਹੋ ਰਹੇ ਹੈਗੇ ਆ। ਮੌਰਗੇਜ ਓਰੀਜੀਨੇਸ਼ਨਸ 50% ਤੋਂ ਵੱਧ ਡ੍ਰੌਪ ਹੋ ਗਈਆਂ 2022 ਦੇ ਵਿੱਚ। ਜਿੰਨੇ ਵੀ ਲੈਂਡਰਸ ਆ, ਆਲਮੋਸਟ ਆਲ ਆਫ ਦਾ ਲੈਂਡਰਸ ਕਹਿੰਦੇ ਆਪਣੇ ਸਟਾਫ ਨੂੰ ਲੇ ਆਫ ਕਰ ਰਹੇ ਆ। ਕਈ ਵੱਡੀਆਂ ਵੱਡੀਆਂ ਲੋਨ ਕੰਪਨੀਆਂ ਨੇ 90% ਤੱਕ ਆਪਣੇ EMPLOYE ਜੋ ਆ ਉਹ ਲੇ ਆਫ ਕਰ ਦਿੱਤੇ ਹੈਗੇ। ਜੀ ਬਿਲਕੁਲ। ਸੈਲਰਸ ਜਿਹੜੀ ਕਹਿੰਦੇ ਵੀ ਇਸ ਟਾਈਮ ਵੇਚ ਰਹੇ ਆ, ਉਹ ਵੀ ਜਿਹੜਾ ਧਿਆਨ ਦੇਣ। ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਕੰਟਰੈਕਟ ਦੇ ਵਿੱਚ ਕੈਂਸਲੇਸ਼ਨਸ ਹੋਣੀਆਂ, ਇਹ ਹੁਣ ਲਗਾਤਾਰ ਇਸ ਦਾ ਇਨਕਰੀਜ਼ ਹੁੰਦਾ ਜਾ ਰਿਹਾ ਆ। ਸੋ ਬਹੁਤ ਸਾਰੇ ਜਿਹੜੇ ਹੋਮ ਬਾਇਰਸ ਆ ਉਹ ਆਪਣੀ ਇਹਨਾਂ ਡੀਲ ਤੋਂ ਬੈਕ ਆਊਟ ਕਰ ਰਹੇ ਆ। ਪੈਂਡੈਮਿਕ ਦੇ ਸਟਾਰਟ ਤੋਂ ਦੇ ਆંકੜਿਆਂ ਦੇ ਵਿੱਚ ਜਿਹੜਾ ਆਪਾਂ ਦੇਖਿਆ ਜਾਵੇ, ਕਹਿੰਦੇ ਵੀ ਇਸ ਟਾਈਮ ਹਾਈਐਸਟ ਉਹ ਦੇਖਿਆ ਗਿਆ। ਇਹ ਨਹੀਂ ਆ ਵੀ ਪਹਿਲੋਂ ਵੀ ਕਦੀ ਕੰਟਰੈਕਟ ਉਹ ਕੈਂਸਲ ਨਹੀਂ ਸੀ ਹੁੰਦੇ ਜਾਂ ਲੋਕ ਬੈਕ ਆਊਟ ਨਹੀਂ ਸੀ ਕਰਦੇ, ਹੁੰਦੇ ਸੀ, ਪਰ ਇੰਨੇ ਵੱਡੇ ਪੱਧਰ ਦੇ ਉੱਤੇ ਹੋਣਾ ਇਹ ਇੱਕ ਕਹਿੰਦੇ ਵੀ ਚਿੰਤਾਜਨਕ ਜਿਹੜੀ ਸਥਿਤੀ ਆ ਉਹ ਬਣੀ ਪਈ ਹੈ। ਜੁਲਾਈ 2021 ਚ 12.5% ਸੀ ਤੇ ਜੂਨ ਦੇ ਵਿੱਚ 15% ਵੱਧ ਕੇ ਉਹ ਹੋ ਚੁੱਕਾ ਸੀਗਾ। ਸੋ ਕਹਿੰਦੇ ਵੀ ਇਸ ਟਾਈਮ 16.1% ਹਾਈਐਸਟ ਕੈਂਸਲੇਸ਼ਨ ਰੇਟ ਆ ਉਹ ਬਣਿਆ ਪਿਆ ਆ 2020 ਦੇ ਵਿੱਚ, ਜਦੋਂ ਤੋਂ ਹੀ COVID-19 ਦਾ ਆਊਟਬ੍ਰੇਕ ਹੋਇਆ ਆ। ਸੋ ਰੀਅਲ ਏਸਟੇਟ ਟ੍ਰਾਂਜੈਕਸ਼ਨਸ ਕਹਿੰਦੇ ਆ ਵੀ ਇਹ ਤਾਂ ਡੈਡ ਸਟਾਪ ਵੱਲ ਨੂੰ ਇੱਕ ਹਿਸਾਬ ਦੇ ਨਾਲ ਵੱਧ ਰਹੀਆਂ ਨੇ। ਸੋ ਉਧਰ ਜਿਹੜੀਆਂ ਹੋਮ ਸੇਲਸ ਆ ਉਹਨਾਂ ਨੇ ਵੀ 6% ਉਸ ਦੇ ਵਿੱਚ ਗਿਰਾਵਟ ਹਾਊਸਿੰਗ ਮਾਰਕੀਟ ਦੇ ਵਿੱਚ ਆਈ ਹੈਗੀ ਹੈ। ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਇਹ ਰਿਸੈਸ਼ਨ ਵੱਲ ਨੂੰ ਵੱਧ ਚੁੱਕੀ ਹੈਗੀ ਹੈ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਆ ਉਹਨਾਂ ਦੇ ਮੁਕਾਬਲੇ। ਪਿਛਲੇ ਸਾਲ ਦੇ ਨਾਲੋਂ 20% ਸੇਲਸ ਜਿਹੜੀਆਂ ਉਹ ਡਰੋਪ ਹੋਈਆਂ। ਜਿੱਦਾਂ ਆਪਾਂ ਮਹਿੰਗਾਈ ਦੀ ਦਰ ਦੇਖਦੇ ਆ ਨਾ ਵੀ ਈਅਰ ਟੂ ਈਅਰ ਐਂਡ ਕਿਤੇ 8% ਸੀ, ਕਿਤੇ 9% ਸੀ, ਫਿਰ ਇਸ ਵਾਰੀ ਥੋੜ੍ਹੀ ਜਿਹੀ ਉਸ ਦੇ ਨਾਲੋਂ ਘਟੀ ਹੈ ਪਿਛਲੇ ਮਹੀਨੇ ਦੇ ਮੁਕਾਬਲੇ, ਪਰ ਫਿਰ ਵੀ ਮਹਿੰਗਾਈ ਜਿਹੜੀ ਉਹ ਚੱਲ ਰਹੀ ਆ। ਇਸੇ ਤਰੀਕੇ ਦੇ ਨਾਲ ਈਅਰ ਟੂ ਈਅਰ ਇਹੀ ਪਿਛਲੇ ਸਾਲ ਸੇਮ ਮਹੀਨੇ ਦੇ ਵਿੱਚ 20% ਵੱਧ ਘਰ ਵਿਕ ਰਹੇ ਸੀਗੇ, ਜਿਹੜੇ ਕਿ ਉਸ ਦੇ ਨਾਲੋਂ ਇਸ ਵਾਰੀ ਉਨੇ ਜਿਹੜੇ ਉਹ ਘਟ ਚੁੱਕੇ ਹੈਗੇ ਆ। ਸੋ ਪ੍ਰੀਵੀਅਸਲੀ ਓਨਡ ਹੋਮਸ ਦੀ ਜਿਹੜੀ ਆਪਾਂ ਇਸ ਦੇ ਵਿੱਚ ਗੱਲ ਨਾਲ ਕਰ ਰਹੇ ਹੈਗੇ ਆ। ਤੇ ਹਰਜੋਤ ਜੀ ਨੇ ਆਲਰੇਡੀ ਦੱਸ ਹੀ ਦਿੱਤਾ ਆ ਵੀ ਜਿਹੜੇ ਨਵੇਂ ਬਿਲਡਰਸ ਹੈਗੇ ਆ, ਨਵੇਂ ਘਰ ਆ, ਉਹਨਾਂ ਦੇ ਕੰਟਰੈਕਟ ਜਿਹੜੇ ਉਹ ਵੱਧ ਕੈਂਸਲ ਹੋ ਰਹੇ ਆ, ਪਰ ਉਹਨਾਂ ਨੇ ਪ੍ਰਾਈਸਿਸ ਜਿਹੜੀਆਂ ਉਹ ਅੱਗੇ ਦੇ ਨਾਲੋਂ ਥੱਲੇ ਡਾਊਨ ਜਿਹੜੀਆਂ ਉਹ ਕਰ ਦਿੱਤੀਆਂ ਜੀ। ਹੈਗੀਆਂ। ਪ੍ਰਾਈਸ ਵਾਰ ਜੋ ਸੀ ਪਿਛਲੇ 2 ਸਾਲਾਂ ਚੱਲਦੀ ਰਹੀ, ਵੀ ਕੋਈ ਘਰ ਦੀ ਕੀਮਤ ਸੀ 8 ਲੱਖ ਤੇ 12 ਲੱਖ 15 ਲੱਖ ਤੱਕ ਚਲੇ ਜਾਂਦੇ ਸੀ, ਉਹ ਸਾਰਾ ਕੁਝ ਖਤਮ ਹੋ ਚੁੱਕਾ ਹੈਗਾ। ਪ੍ਰਾਈਸਸ ਤੇ ਮੌਰਗੇਜ ਇੰਨੀ ਜ਼ਿਆਦਾ ਐਕਸਪੈਂਸਿਵ ਹੈਗੇ ਸਟਿਲ, ਤੇ ਵਾਇਰਸ ਜਿਹੜੇ ਆ ਉਹ ਕੰਪਲੀਟਲੀ ਪ੍ਰਾਈਸਡ ਆਊਟ ਆ ਕਈ ਮਾਰਕੀਟਸ ਦੇ ਵਿੱਚ। ਸੋ ਸੇਲ ਨੰਬਰਸ ਡ੍ਰੌਪ ਕਰ ਰਹੇ ਆ, ਇਸੇ ਕਰਕੇ ਸੈਲਰਸ ਹੁਣ ਧੜ ਪ੍ਰਾਈਸਿਸ ਆਪਣੇ ਘਰਾਂ ਦੀਆਂ ਘਟਾ ਰਹੇ ਹੈਗੇ ਆ। ਜ਼ੀਲੋ ਦਾ ਹੋਮ ਪ੍ਰਾਈਸ ਇੰਡੈਕਸ ਪਹਿਲੀ ਵਾਰੀ 10 ਸਾਲਾਂ 'ਚ ਡਾਊਨ ਗਿਆ ਹੈਗਾ। ਈਵਨ ਦੋ ਕਹਿੰਦੇ ਵੀ ਇਕੁਇਵਲੈਂਟ ਟੂ $366 ਗਿਆ, ਪਰ 10 ਸਾਲਾਂ ਬਾਅਦ ਇੰਨਾ ਹੋਇਆ। ਇੱਕ ਨਵਾਂ ਜੋ ਸਰਵੇ ਆਇਆ ਉਹਦੇ ਮੁਤਾਬਕ ਜਿਹੜੇ ਲੋਕਾਂ ਨੇ ਪਹਿਲੀ ਵਾਰੀ ਘਰ ਪਿਛਲੇ ਸਾਲ ਲਿਆ ਸੀ, ਉਹ ਹੁਣ ਫਾਈਨੈਂਸ਼ੀਅਲੀ ਸਟ੍ਰੈਸਡ ਆਊਟ ਫੀਲ ਕਰਦੇ ਆ, ਕਿਉਂਕਿ ਉਹਨਾਂ ਦੀ ਮੰਥਲੀ ਮੌਰਗੇਜ ਤੇ ਹੋਰ ਹੋਮ ਓਨਰਸ਼ਿਪ ਕਾਸਟ ਜਿਹੜੀ ਆ ਉਹ ਉਹਨਾਂ ਨੂੰ ਬਹੁਤ ਸਟ੍ਰੈਸ ਦੇ ਰਹੀ ਆ। ਕਿਉਂਕਿ ਕੀ ਹੁੰਦਾ ਵੀ ਕਈ ਵਾਰੀ ਬੰਦਾ ਘਰ ਲੈਂਦਾ, ਉਹ ਇਹ ਸੋਚਦਾ ਕਿੰਨੀ ਪੇਮੈਂਟ ਆ ਜੀ, ਉਹਦੇ ਵਿੱਚ ਤੁਸੀਂ ਪ੍ਰੋਪਰਟੀ ਟੈਕਸ, ਇੰਸ਼ੋਰੈਂਸ, ਤੁਹਾਡਾ ਵਾਟਰ ਬਿੱਲ, ਗਾਰਬੇਜ, ਇਲੈਕਟ੍ਰੀਸਿਟੀ, ਹੋਰ
ਜਿਹੜੀ ਰਿਪੇਅਰ, ਵੀਅਰ ਟੀਅਰ, ਉਹ ਸਾਰਾ ਕੁਝ ਤੁਸੀਂ ਇਨਕਲੂਡ ਨਹੀਂ ਕਰਦੇ। ਬਰਾਈਸ ਕੋਲਵਨ ਯੂਐਸ ਨਿਊਜ਼ ਦੇ ਵਰਲਡ ਰਿਪੋਰਟ ਦੇ ਉਹਨਾਂ ਨੇ ਇਹ ਦੱਸਿਆ ਵੀ 59% ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲ ਘਰ ਲਏ ਸੀ ਉਹ ਇਹ ਫੀਲ ਕਰਦੇ ਆ ਵੀ ਘਰ ਪੱਖੋਂ ਤਾਂ ਅਸੀਂ ਅਮੀਰ ਹੋ ਗਏ ਪਰ ਕੈਸ਼ ਪੱਖੋਂ ਅਸੀਂ ਪੂਅਰ ਹੋ ਗਏ ਹੈਗੇ ਆ। ਜੋ ਨਵੇਂ ਹੋਮ ਓਨਰਸ ਆ ਉਹਨਾਂ ਨੇ ਇਹ ਕਿਹਾ ਵੀ ਇੰਨਾ ਸਟ੍ਰੈਸਫੁਲ ਆ, ਇੰਨਾ ਤਾਂ ਇਦਾਂ ਨਹੀਂ ਹੁੰਦਾ ਵੀ ਜੇ ਕੋਈ ਹਸਬੈਂਡ ਵਾਈਫ ਆਪਣੇ ਵਿੱਚ ਬ੍ਰੇਕਅਪ ਕਰ ਲੈ ਜਾਂ ਕੋਈ ਨਵੀਂ ਜੌਬ ਤੁਸੀਂ ਜੁਆਇਨ ਕਰਨੀ ਹੋਵੇ ਜਾਂ ਤੁਹਾਡੇ ਕੋਈ ਨਵਾਂ ਬੇਬੀ ਹੁੰਦਾ, ਇੰਨੀ ਸਟ੍ਰੈਸ ਉਦੋਂ ਨਹੀਂ ਹੁੰਦੀ ਜਿੰਨੀ ਹੁਣ ਕਹਿੰਦੇ ਵੀ ਘਰ ਲੈ ਕੇ ਹੋਈ ਪਈ ਹੈ।